ਤੇ ਇਹ ਪੂਰਾ ਅਸਰ ਹੋਏ ਜਨਾਬ ਉਹਦਾ ਪਿਆਜ਼ ਕਰ ਲੈਣਾ ਅਸੀਂ ਮਿਕਸ ਅੱਛੇ ਤਰੀਕੇ ਨਾਲ। ਬਿਸਮਿल्लाहिर्रहमानिर्रहीम अल्लाहुम्मा सल्ली अला मुहम्मद व अला मुहम्मद। अस्सलाम वालेकुम सारे वीरां भरावां नूं ते सज्जना साथियां नूं। ते अज जनाब असीं वीडियो पाउण लगे हाँ कि एक जानवरां दे मुतलक मसाला बना के दसना तुहानूं बहुत ही फायदेमंद है। जिहड़ा जहर बाईबादी जिहड़ी है ना ਉਹਦਾ खात्मा करन वास्ते बहुत ही मुफीद जनाब फार्मूला है। ਤੇ ਮੈਂ ਕਿਹਾ ਆਪਣੇ ਭਰਾਵਾਂ ਨਾਲ ਅੱਜ ਕਰਨੇ ਆ ਸ਼ੇਅਰ। ਪਿੱਛੇ ਜੀ ਮੈਂ ਇੱਕ ਵੀਡੀਓ ਪਾਈ ਸੀ, ਸਾਡੀ ਮੱਝ ਨੂੰ ਹੋ ਗਿਆ ਸੀ ਜ਼ਹਿਰ ਬਾਈਬਾਦੀ ਦਾ ਨੁਕਸ ਤੇ ਸਮਝ ਨਹੀਂ ਲੱਗਣ ਦੀ ਕਿ ਉਹਨੂੰ ਹੋਇਆ ਕੀ ਹੈ। ਯਕਦਮ ਹੀ ਦੁੱਧ ਘਟਾ ਗਈ ਸੀ। ਵੰਡਾ ਪਾਉਣ ਦੇ ਬਾਵਜੂਦ ਉਹਨੂੰ 2 ਟਾਈਮ ਵੰਡਾ ਪਾ ਰਿਹਾ ਹਾਂ ਤੇ ਹਾਲਾਂਕਿ ਉਹਨੂੰ ਮਸਾਲੇ ਮਸੂਲੇ ਵੀ ਦੇਈਦੇ ਹਨ, ਲੇਕਿਨ ਸਮਝ ਨਹੀਂ ਆਈ ਯਾਰ। ਦਰਅਸਲ ਸਾਡਾ ਇਲਾਕਾ ਜਿਹੜਾ ਨਾ, ਇਸ ਇਲਾਕੇ ਦੇ ਵਿੱਚ ਪੱਠੇ ਜ਼ਿਆਦਾ ਹੁੰਦੇ ਨੇ ਬਾਈਬਾਦੀ ਵਾਲੇ, ਜ਼ਹਿਰ ਵਾਲੇ। ਉਹਦੀ ਵਜ੍ਹਾ ਨਾਲ ਅਕਸਰ ਜਾਨਵਰ ਹੋ ਜਾਂਦੇ ਨੇ ਬਿਮਾਰ, ਪੱਠੇ ਖਾਣੇ ਛੱਡ ਦਿੰਦੇ ਨੇ ਤੇ ਉਹਨਾਂ ਨੂੰ ਜ਼ਹਿਰ ਦਾ ਨੁਕਸ ਹੋ ਜਾਂਦਾ, ਬਾਈਬਾਦੀ ਹੋ ਜਾਂਦੀ ਹੈ, ਦੁੱਧ ਘਟਾ ਜਾਂਦੇ ਨੇ ਆਪਣਾ ਵੰਡਾ ਪਾਉਣ ਦੇ ਬਾਵਜੂਦ। ਜਿੰਨੀ ਮਰਜ਼ੀ ਸੇਵਾ ਕਰੋ ਸਮਝ ਨਹੀਂ ਆਉਂਦੀ ਬੰਦੇ ਨੂੰ। ਤੇ ਮੈਂ ਵੀ ਪਿੱਛੇ ਜੀ ਬੜਾ ਪਰੇਸ਼ਾਨ ਰਿਹਾ। ਮੈਂ ਹਾਲਾਂਕਿ ਵੀਡੀਓ ਵੀ ਪਾਈ ਸੀ ਕਿ ਜਿਹੜੇ ਮੇਰੇ ਭਰਾ ਨੂੰ ਪਤਾ ਹੈ ਕਿ ਯਾਰ ਮੱਝ ਨੂੰ ਇਹ ਹੋ ਗਿਆ ਇਸ ਤਰ੍ਹਾਂ ਯਾਨੀ ਕਿ ਇਹਦੀਆਂ ਨਿਸ਼ਾਨੀਆਂ ਨੇ ਕਿ ਸਮਝ ਨਹੀਂ ਆਉਣ ਦੀ, ਦੁੱਧ ਵੀ ਘਟਾ ਗਈ ਹੈ, ਉਹਨੂੰ ਵੰਡਾ ਵੀ ਪਾਇਆ ਤੇ ਸੇਵਾ ਵੀ ਪੂਰੀ ਹੈ, ਪੱਠੇ ਵੀ ਪਾ ਰਹੇ ਹਾਂ, ਲੇਕਿਨ ਮੱਝ ਹੋ ਗਈ ਹੈ ਬਿਮਾਰ। ਤੇ ਉਹ ਸਮਝ ਨਹੀਂ ਆਈ। ਬਾਕੀ ਦੋਸਤਾਂ ਨਾਲ ਮਸ਼ਵਰਾ ਕਰਨ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ। ਬਾਕੀ ਇਹ ਹੈ ਵੀ ਕਿਸੇ ਸਿਆਣੇ ਬੰਦੇ ਨੇ ਮਸ਼ਵਰਾ ਦਿੱਤਾ ਕਿ ਤੁਸੀਂ ਜਨਾਬ ਇਹ ਫਾਰਮੂਲਾ ਇਸਤੇਮਾਲ ਕਰੋ ਤੇ ਇਨਸ਼ਾਅੱਲਾ ਤੁਹਾਡੀ ਮੱਝ ਜਿਹੜੀਆਂ ਨਾ ਦਿਨ ਬ ਦਿਨ ਉਹਦੇ 'ਚ ਬਿਹਤਰੀ ਆਏਗੀ, ਫਰਕ ਪਏਗਾ। ਉਹਦੀ ਇੱਕ ਤਾਂ ਰੰਗਤ ਲਾਲ ਹੋ ਗਈ ਦੀ ਸੀ, ਵਾਲ ਜਿਹੜੇ ਉਹਦੇ ਭੈੜਾ ਹਾਲ ਸੀ, ਕਮਜ਼ੋਰ ਬੜੀ ਹੋ ਗਈ ਦੀ, ਉਤੋਂ ਸਰਦੀ ਤੇ ਜਨਾਬ ਪਰੇਸ਼ਾਨ ਮੈਂ ਬੜਾ ਕਿ ਦੁੱਧ ਵੀ ਇੱਕਦਮ ਘਟਾ ਗਈ ਹੈ ਮੱਝ ਯਾਰ, ਪਤਾ ਨਹੀਂ ਕੀ ਹੋਇਆ ਉਹਨੂੰ। ਉਹਦੀ ਸੇਵਾ 'ਚ ਵੀ ਕੋਈ ਫਰਕ ਨਹੀਂ, 2 ਟਾਈਮ ਵੰਡਾ ਪਾ ਰਹੇ ਹਾਂ ਤੇ ਬੜੀ ਟੈਨਸ਼ਨ ਹੀ। ਬਾਕੀ ਇਹ ਹੈ ਕਿ ਅੱਲਾ ਦਾ ਸ਼ੁਕਰ ਹੈ ਹੁਣ ਜਨਾਬ ਉਹ ਅੱਗੇ ਨਾਲੋਂ ਕਾਫੀ ਬਿਹਤਰ ਹੈ, ਮਜ਼ੀਦ ਬਿਹਤਰੀ ਦੀ ਤਰਫ ਆ ਰਹੀ ਹੈ। ਤੇ ਮੈਂ ਜਿਹੜਾ ਫਾਰਮੂਲਾ ਇਸਤੇਮਾਲ ਕੀਤਾ ਨਾ, ਮੈਂ ਉਹ ਭਰਾਵਾਂ ਨਾਲ ਮੈਂ ਕਿਹਾ ਅਸੀਂ ਵੀ ਸ਼ੇਅਰ ਕਰ ਦਿੰਦੇ ਹਾਂ। ਜੇ ਕੋਈ ਭਰਾ ਨੂੰ ਫਾਇਦਾ ਹੋ ਜਾਏਗਾ ਤੇ ਇੱਕ ਸਦਕਾ ਜਾਰੀ ਹੈ। ਤੇ ਬਾਕੀ ਸ਼ਫਾ ਅੱਲਾਹ ਤਾਲਾ ਕੋਲ ਹੈ, ਅੱਲਾਹ ਤਾਲਾ ਨੇ ਆਰਾਮ ਦੇਣਾ। ਤੇ ਬਾਕੀ ਤੁਹਾਨੂੰ ਪਤਾ ਹੈ ਕਿ ਲੋਕ ਕਹਿੰਦੇ ਨੇ ਕਿ ਜਨਾਬ ਵਪਾਰੀਆਂ ਦੇ ਡੇਰੇ ਦੇ ਉੱਤੇ ਜਾਨਵਰ ਜਿਹੜੇ ਨੇ ਉਹ ਦੁੱਧ ਵੀ ਜ਼ਿਆਦਾ ਦਿੰਦੇ ਨੇ ਤੇ ਯਾਰ ਸਿਹਤਮੰਦ ਵੀ ਹੁੰਦੇ ਨੇ, ਪੱਠੇ ਵੀ ਖਾਂਦੇ ਨੇ। ਸਾਡੇ ਕਿੱਲਿਆਂ ਤੇ ਆ ਕੇ ਪਤਾ ਨਹੀਂ ਕੀ ਹੋ ਗਿਆ ਮੱਝਾਂ ਨੂੰ। ਹੁੰਦਾ ਕੁਛ ਨਹੀਂ, ਬਸ ਇਹ ਹੈ ਕਿ ਸਾਡੀ ਜ਼ਰਾ ਬੇਗੌਰੀਆਂ ਹੁੰਦੀਆਂ ਨੇ, ਲਾਪਰਵਾਹੀਆਂ ਹੁੰਦੀਆਂ ਨੇ, ਅਸੀਂ ਤਵੱਜੋ ਨਹੀਂ ਦਿੰਦੇ। ਟਾਈਮ ਨਾਲ ਮੱਝ ਨੂੰ ਨਵਾਉਣਾ ਨਹੀਂ, ਪੱਠੇ ਨਹੀਂ ਪਾਣੇ, ਉਹਨੂੰ ਜਨਾਬ ਮਸਾਲਾ ਨਹੀਂ ਦੇਣਾ। ਵਪਾਰੀਆਂ ਦਾ ਹੱਥ ਰਹਿੰਦਾ ਹੀ ਡੰਗਰ ਦੇ ਮੂੰਹ 'ਚ ਹੈ। ਉਹਦਾ ਮਤਲਬ ਇਹ ਹੈ ਵੀ ਕਦੀ ਉਹ ਮਸਾਲਾ ਦੇ ਰਹੇ ਨੇ, ਵੰਡਾ ਦੇ ਰਹੇ ਨੇ, ਕਦੀ ਉਹਨਾਂ ਨੂੰ ਪੱਠੇ ਪਾ ਰਹੇ ਨੇ, ਚੋਖਰ ਪਾ ਰਹੇ ਨੇ ਉੱਤੇ, ਕਦੀ ਨਵਾ ਰਹੇ ਨੇ, ਨਵਾ ਕੇ ਉਹਨਾਂ ਨੂੰ ਜਨਾਬ ਤੇਲ ਦੀ ਮਾਲਿਸ਼ ਕਰਨ ਦੇ ਨੇ, ਤੇਲ ਲਾ ਕੇ ਉਹਨਾਂ ਨੇ ਤਿਆਰ ਕਰਕੇ ਜਾਨਵਰ ਨੂੰ ਕਿੱਲੇ ਦੇ ਖੁਰਲੀ ਤੇ ਬੰਨ੍ਹਦੇ ਨੇ। ਕਿ ਗਾਹਕ ਕਿਸੇ ਟਾਈਮ ਵੀ ਆ ਸਕਦਾ ਤੇ ਗਾਹਕ ਜਦੋਂ ਆਏ ਤੇ ਜਾਨਵਰ ਜਨਾਬ ਸੋਹਣਾ ਲੱਗੇ, ਗਾਹਕ ਮੁਤਾਸਰ ਹੋਏ, ਕੀਮਤ ਅੱਛੀ ਭਰੇ ਤੇ ਫਾਇਦਾ ਹੋਏ, ਜਾਨਵਰ ਵਿਕ ਜੇ ਨਾਲ ਹੀ ਉਹ ਜਿਹਨੂੰ ਸਾਡੇ ਕਿੱਲੇ ਤੇ ਆ ਜਾਂਦਾ। ਅਸੀਂ ਜਨਾਬ 2-4 ਦਿਨ ਬੜੀ ਉਹਦੀ ਟਹਿਲ ਪਹਿਲ ਕਰਨੀ ਹੈ, ਬਾਅਦ 'ਚ ਜਨਾਬ ਅਸੀਂ ਉਹਨਾਂ ਨੂੰ ਵੇਖਣਾ ਨਹੀਂ। ਜਾਨਵਰ ਮਾੜਾ ਹੁੰਦਾ ਜਾਣਾ, ਕਦੀ ਉਹਨੂੰ ਜ਼ਹਿਰ ਹੋ ਗਿਆ, ਕਦੀ ਜਨਾਬ ਉਹ ਦੁੱਧ ਘਟਾ ਗਿਆ, ਹੁੰਦਾ ਕੁਛ ਨਹੀਂ। ਬਸ ਇਹ ਹੈ ਕਿ ਸਾਡੀਆਂ ਲਾਪਰਵਾਹੀਆਂ ਨੇ, ਹੱਡ ਹਰਾਮੀਆਂ ਨੇ ਤੇ ਤਵੱਜੋ ਨਹੀਂ ਦਿੰਦੇ ਅਸੀਂ। 2-4 ਦਿਨ ਜ਼ਰਾ ਚਾਅ ਹੁੰਦਾ, ਪੈਸੇ ਨਵੇਂ ਖਰਚੇ ਹੁੰਦੇ ਨੇ, ਬੜੀ ਫਿਕਰ ਹੁੰਦੀ ਹੈ ਤੇ ਬਾਅਦ 'ਚ ਫਿਰ ਉਹੀ ਹਾਲ, ਪੱਠੇ ਪਾਹੜੇ ਨੇ, ਤੂੰ ਪਾਇਆ ਮੈਂ ਪਾਣਾ, ਇੰਝ ਹੀ ਹੈ ਕੰਮ। ਲੇਕਿਨ ਇਹ ਹੈ ਕਿ ਤਵੱਜੋ ਦਿਓ ਤੇ ਇਨਸ਼ਾਅੱਲਾ ਜਾਨਵਰ ਜਿਹੜਾ ਨਾ ਉਹ ਇੱਕ ਤੇ ਦੁਆਵਾਂ ਦੇਗਾ ਤੇ ਅੱਲਾਹ ਤਾਲਾ ਰਿਜ਼ਕ 'ਚ ਇਜ਼ਾਫਾ ਕਰੇਗਾ।
ਦੁੱਧ 'ਚ ਵੀ ਬਰਕਤ ਹੋਏਗੀ, ਰਿਜ਼ਕ 'ਚ ਵੀ ਬਰਕਤ ਹੋਏਗੀ ਤੇ ਜਾਨਵਰ 'ਚ ਫਾਇਦਾ ਹੀ ਫਾਇਦਾ। ਅੱਲਾਹ ਵੱਲੋਂ ਕੋਈ ਬਿਮਾਰੀ ਨਾ ਪਏ, ਅੱਲਾਹ ਨੁਕਸਾਨ ਨਾ ਕਰੇ, ਤੇ ਇਹਦੇ 'ਚ ਨੁਕਸਾਨ ਕੋਈ ਨਹੀਂ। ਜਾਨਵਰ ਕਦੀ ਮਹਿੰਗਾ ਨਹੀਂ ਹੋਇਆ, ਬਸ ਤਵੱਜੋ ਦੀ ਜ਼ਰੂਰਤ ਹੈ। ਬਾਕੀ ਅੱਲਾਹ ਖੈਰ ਕਰੇ। ਤੇ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਕਿ ਮੈਂ ਕੀ ਆਪਣੀ ਮੱਝ ਨੂੰ ਦਿੱਤਾ। ਤੇ ਮੱਝ ਜਨਾਬ ਅੱਲਾਹ ਖੈਰ ਕਰੇ। ਤੇ ਇਹ ਜਨਾਬ ਨਮਕ ਜੇ 2-3 ਚਮਚ ਜਿਹੜਾ ਨਾ ਨਮਕ ਹੈ, ਤੇ ਅੱਧ ਪਾ ਜਨਾਬ ਦਾਦੜ ਮਿਰਚ ਹੈ, ਤੇ ਇਹ ਪਿਆਜ਼ ਦੇ 5 ਜਿਹੜੇ ਨੇ ਪਿਆਜ਼ ਨੇ। ਇਹ ਜਨਾਬ ਅਸੀਂ ਦਾਦੜ ਮਿਰਚ ਦਾ ਇਸਤੇਮਾਲ ਨਹੀਂ ਕਰਦੇ ਮਸਾਲੇ ਦੇ ਵਿੱਚ। ਅਕਸਰ ਇੰਝ ਹੀ ਹੁੰਦਾ ਹੈ ਕਿ ਅਸੀਂ ਹਰੀ ਮਿਰਚ, ਪਿਆਜ਼, ਨਮਕ ਤੇ ਅਦਰਕ ਵਗੈਰਾ ਜਵੈਨ ਇਸਤੇਮਾਲ ਕਰ ਲੈਂਦੇ ਹਾਂ ਤੇ ਮੱਝਾਂ ਨੂੰ ਦੇ ਲੈਂਦੇ ਹਾਂ, ਲੇਕਿਨ ਉਹਦੇ ਨਾਲ ਪੱਠੇ ਛੱਠੇ ਤੇ ਡੰਗਰ ਖਾ ਲੈਂਦੇ ਨੇ। ਕਈਆਂ ਮੱਝਾਂ ਨੂੰ ਨਹੀਂ ਵੀ ਜ਼ਹਿਰ ਹੁੰਦਾ, ਲੇਕਿਨ ਇਹ ਹੈ ਕਿ ਦਾਦੜ ਮਿਰਚ ਦਾ ਜੇ ਵਿੱਚ ਇਸਤੇਮਾਲ ਕਰ ਲੋਗੇ ਨਾ, ਭਾਵੇਂ ਥੋੜਾ ਹੀ ਕਰ ਲਓ 2-3 ਚਮਚ, ਉਹਦੇ ਨਾਲ ਇਹ ਹੈ ਕਿ ਜ਼ਹਿਰ ਬਾਈਬਾਦੀ ਨਹੀਂ ਹੋਏਗੀ। ਅਗਰ ਹੋਈ ਦੀ ਵੀ ਹੈ ਡੰਗਰ ਨੂੰ ਤੇ ਉਹ ਠੀਕ ਹੋ ਜਾਏਗਾ। ਤੇ ਇਹ ਜਨਾਬ ਨੁਕਸਾ ਅਸੀਂ ਲਾਇਆ ਹੈ ਕਿ ਪਿਆਜ਼ ਜਿਹੜਾ ਨਾ ਇਹ ਦਾਦੜ ਦੁੱਦੜ ਕਰਕੇ ਨਾ ਅਸੀਂ ਤੇ ਇਹ ਮੱਝ ਦੇ ਵਿੱਚ ਉਧਰ ਕਰ ਲਿਆ ਜੀ। ਤੇ ਇਹ ਹੈ ਕਿ ਇਹਦੇ 'ਚ ਬਿਹਤਰ ਹੈ ਜਾਨਵਰ ਆਪਣੇ ਦੰਦਾਂ ਦੇ ਨਾਲ ਇਹਨੂੰ ਚਬਾਏ, ਪੂਰਾ ਅਸਰ ਹੋਏ ਜਨਾਬ ਉਹਦਾ ਪਿਆਜ਼ ਦਾ, ਜਾਨਵਰ ਨੂੰ ਫਾਇਦਾ ਹੋਏ। ਇਹ ਜੀ ਦਾਦੜ ਮਿਰਚਾਂ ਨੇ, ਬਿਸਮਿਲ੍ਲਾਹ। ਇਹ ਨਮਕ ਜੇ, ਬਿਸਮਿਲ੍ਲਾਹ। ਇਹਨੂੰ ਕਰ ਲੈਣਾ ਅਸੀਂ ਮਿਕਸ ਅੱਛੇ ਤਰੀਕੇ ਦੇ ਨਾਲ, ਮਿਕਸ ਕਰਕੇ ਨਾ ਲਓ ਜੀ। ਇਹ ਪੇਜ ਦੇ ਵਿੱਚ ਪਾ ਕੇ ਨਾ ਅਸੀਂ ਇਹਦੀ ਪੁੜੀ ਬਣਾ ਕੇ ਇਸ ਤਰ੍ਹਾਂ ਇਹਦਾ ਪੇਜ ਦਾ ਫਾਇਦਾ ਇਹ ਜੇ ਕਿ ਇੱਕ ਤਾਂ ਖਿਲਰੇਗਾ ਨਹੀਂ, ਜ਼ਾਇਆ ਨਹੀਂ ਹੋਏਗਾ, ਮੂੰਹ ਦੇ ਵਿੱਚ ਮੱਝ ਦੇ ਮੂੰਹ 'ਚ ਜਾਏਗਾ ਸਾਰਾ ਮਸਾਲਾ ਤੇ ਉਹ ਖਾ ਲੇਗੀ। ਪੇਜ ਦਾ ਇਹ ਕਾਗਜ਼ ਗਲ ਗੁਲ ਜਾਣਾ, ਉਹਦੇ ਮੈਦੇ 'ਚ ਵੀ ਉਹਦਾ ਨੁਕਸਾਨ ਕੋਈ ਨਹੀਂ। ਬਿਸਮਿਲ੍ਲਾਹ। ਵੇਖਿਆ ਜੀ ਅੱਛੇ ਤਰੀਕੇ ਨਾਲ ਮੱਝ ਨੇ ਇਹ ਆ ਕਿ ਸਾਰੇ ਹੀ ਖਾ ਲੈਣਾ, ਜ਼ਾਇਆ ਨਹੀਂ ਹੋਣਾ ਤੇ ਉਹਦਾ ਸਹੀ ਫਾਇਦਾ ਹੋਏਗਾ। ਇੰਝ ਮੁੱਠ ਭਰ ਕੇ ਮੂੰਹ 'ਚ ਪਾਵਾਂਗੇ ਤੇ ਉਹ ਜ਼ਾਇਆ ਹੋ ਜਾਂਦਾ, ਕੋਈ ਖਿਲਰ ਜਾਂਦਾ, ਮੂੰਹ ਮਾਰ ਦਿੰਦੀ ਹੈ ਮੱਝ ਤੇ ਉਹ ਅੱਧਾ ਬਾਹਰ ਤੇ ਅੱਧਾ ਉਹਦੇ ਮੂੰਹ 'ਚ ਤੇ ਜ਼ਾਇਆ ਹੋ ਜਾਂਦਾ। ਠੀਕ ਹੈ ਸੱਜਣੋ, ਤੇ ਇਨਸ਼ਾਅੱਲਾ ਇਹਦਾ ਫਾਇਦਾ ਹੋਏਗਾ ਤੁਹਾਨੂੰ। ਤੁਸੀਂ ਮੱਝ ਨੂੰ ਇਹ ਵੇਖ ਲਓ, ਮੱਝ ਦੀ ਰੰਗਤ ਫੁੱਲ ਕਾਲੀ ਹੋ ਗਈ ਹੈ, ਅੱਗੇ ਲਾਲ ਲਾਲ ਜਿਸਮ ਹੋ ਗਿਆ ਦਾ ਸੀ ਸਾਰਾ। ਤੇ ਮੱਝ ਜਨਾਬ ਹੁਣ ਦਿਨ ਬ ਦਿਨ ਠੀਕ ਹੋ ਰਹੀ ਹੈ, ਮਾਸ਼ਾਅੱਲਾ ਬਿਹਤਰੀ ਦੀ ਤਰਫ ਆ ਰਹੀ ਹੈ। ਇਹਦੇ ਨਾਲ ਹੋਇਆ ਸਾਨੂੰ ਫਾਇਦਾ ਤੇ ਇਨਸ਼ਾਅੱਲਾ ਉਮੀਦ ਹੈ ਕਿ ਜਿਹੜੇ ਵੀ ਸੱਜਣ ਭਾਈ ਇਸਤੇਮਾਲ ਕਰਨਗੇ ਨਾ ਇਹ ਫਾਰਮੂਲਾ ਤੇ ਉਹਨਾਂ ਨੂੰ ਵੀ ਫਾਇਦਾ ਹੋਏਗਾ ਤੇ ਇੱਕ ਸਦਕਾ ਜਾਰੀ ਹੈ। ਠੀਕ ਹੈ, ਤੇ ਦੂਸਰਿਆਂ ਤੱਕ ਵੀ ਸ਼ੇਅਰ ਕਰੋ ਤੇ ਇਹ ਹੈ ਕਿ ਉਹ ਇਹਦੇ ਤੋਂ ਫਾਇਦਾ ਉਠਾਉਣਗੇ, ਤੁਹਾਨੂੰ ਵੀ ਫਾਇਦਾ ਹੋਏਗਾ, ਸਦਕਾ ਜਾਰੀਆ ਹੈ, ਇੱਕ ਤੇ ਸਵਾਬ ਮਿਲੇਗਾ। ਠੀਕ ਹੈ ਦੋਸਤੋ, ਤੇ ਅੱਜ ਦੀ ਵੀਡੀਓ ਇੱਥੇ ਹੀ ਐਂਡ ਕਰਨੇ ਆ। ਉਮੀਦ ਕਰਨੇ ਆ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਠੀਕ ਹੈ ਸੱਜਣੋ, ਫਿਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਸਾਨੂੰ ਫਿਰ ਦਿਓ ਇਜਾਜ਼ਤ। ਓਕੇ, ਫਿਰ ਅੱਲਾ ਹਾਫਿਜ਼, ਸਲਾਮ ਅਲੈਕਮ।